अस्सलाम वालेकुम नाजरीन, मैं साजिद मिठापुरिया तो तुसी देख रहे हो सज्जाद जानी ऑफिशियल। नाजरीन ਅੱਜ ਮੈਂ ਆਪਣੇ ਸ਼ਹਿਰ ਦੇ ਵਿੱਚ ਹੀ ਖਲੋਤਾ ਵਾਂ ਜਣਾ ਵਾਲੇ ਰੋਡ ਤੇ ਕਿ ਦੁਨੀਆ ਉੱਤੇ ਰੱਖ ਫਕੀਰ ਐਸਾ ਬੈਣ ਖਲੋਣ ਕੋਲ ਹੋਵੇ ਤੇ ਹੱਸਣ ਸਾਰੇ ਟੁਰ ਜਾਵੇਂ ਤੇ ਰੋਣਾ। ਜੇ ਸ਼ੇਰ ਦਾ ਮਜ਼ਾ ਲਵਾਂਗੇ ਔਰ ਇੰਜੋਏ ਕਰਾਂਗੇ। ਮੈਂ ਕੋਈ ਕਰੈਕਟਰ ਫੜਦਾ ਵਾਂ, ਰਸ਼ ਤੇ ਮੇਰੇ ਕੋਲ ਬਹੁਤ ਪੈ ਗਿਆ ਵਾ। ਆਓ ਭੈਣ ਗਲੀ ਚੋਂ ਨਿਕਲਦੇ ਆ। ਅਗਰ ਰੋਡ ਤੇ ਜਾਵਾਂਗੇ ਨਾ ਤੇ ਜ਼ਿਆਦਾ ਰਸ਼ ਪਏਗਾ ਕਿ ਮਜ਼ਾ ਨਹੀਂ ਆਏਗਾ। ਫਿਰ ਆ ਜਾਓ ਜ਼ਰਾ ਮੇਰੇ ਨਾਲ, ਕੋਈ ਕਰੈਕਟਰ ਆਪਾਂ ਫੜ ਲਾਂਗੇ। ਤੁਹਾਨੂੰ ਪਤਾ ਆਪਾਂ ਕੋਈ ਨਾ ਕੋਈ ਕਰੈਕਟਰ ਲੱਭ ਹੀ ਲਈਦਾ ਵਾ। अस्सलाम वालेकुम। वालेकुम सलाम। ਭਾਜੀ ਕੀ ਹਾਲ ਆ? ठीक ठाक जी अलहमदुलिल्लाह। ਤੁਹਾਨੂੰ ਪਤਾ ਕਿ ਰਾਤ ਦਾ ਟਾਈਮ ਆ, ਸਰਦੀ ਵੀ ਆ ਤੇ ਚੋਰੀਆਂ ਡਕੈਤੀਆਂ ਬਹੁਤ ਹੋਣੀਆਂ। ਤੁਸੀਂ ਬਾਹਰ ਖਲੋ ਕੇ ਬੇਤਕੱਲੁਫ ਹੋ ਕੇ ਨੱਡਰ ਹੋ ਕੇ ਫੋਨ ਤੇ ਗੱਲ ਕਰ ਰਹੇ, ਕੋਈ ਬੰਦਾ ਤੇਰੇ ਥੱਪੜ ਮਾਰੇ, ਤੇਰੇ ਕੋਲ ਫੋਨ ਖੋ ਕੇ ਲੈ ਜਾਵੇ, ਕੌਣ ਜ਼ਿੰਮੇਦਾਰ ਆ? ਭਾਜੀ ਮੈਂ ਕਿਹੜਾ ਜੰਗਲ 'ਚ ਫੋਨ ਸੁਣਨ ਦੇ ਆ। ਅੱਲਾ ਮਾਫੀ ਦੇਵੇ, ਸ਼ਹਿਰਦਾਰੀ ਆ, ਰੋਡ ਆ। ਜੰਗਲ ਦੀ ਗੱਲ ਨਹੀਂ ਹੈ, ਸ਼ਹਿਰਦਾਰੀ 'ਚ ਸਾਰੇ ਕੰਮ ਹੁੰਦੇ। ਜੰਗਲ 'ਚ ਕਦੀ ਦੇਖਿਆ ਚੋਰੀ ਹੋਈ? ਜੰਗਲ 'ਚ ਕੋਈ ਤਾਲਾ ਟੁੱਟ ਗਿਆ, ਜੰਗਲ 'ਚ ਦੁਕਾਨ ਲੁੱਟੀ ਗਈ। ਸ਼ਹਿਰਦਾਰੀ 'ਚ ਵੀ ਮੇਰਾ ਮਤਲਬ ਕੋਈ ਟਾਈਮ ਹੁੰਦਾ ਚੋਰੀ ਦਾ। ਹੁਣ 6 ਵਜੇ ਚੋਰੀ ਹੋ ਜਾਵੇ ਸ਼ਹਿਰਦਾਰੀ 'ਚ ਯਾਰ। ਚੋਰੀ ਦਾ ਕੋਈ ਟਾਈਮ ਨਹੀਂ ਹੁੰਦਾ। ਮੌਤ ਦਾ ਕੋਈ ਪਤਾ ਲੱਗਦਾ? ਮੌਤ ਦਾ ਔਰ ਚੋਰ ਦਾ ਕੋਈ ਪਤਾ ਨਹੀਂ ਹੁੰਦਾ। ਆਹੋ, ਤੇਰੇ ਚੋਰ ਦਾ ਵੀ ਕੋਈ ਪਤਾ ਨਹੀਂ ਮੈਨੂੰ। ਮੇਰੇ ਦਿਲ ਦਾ ਚੋਰ ਤੂੰ ਮੇਰਾ ਯਾਰ, ਮੈਂ ਤੈਨੂੰ ਕਿਤੇ ਵੇਖਿਆ। ਤੂੰ ਮੈਨੂੰ ਕਿੱਥੇ ਵੇਖਿਆ? ਜ਼ਰਾ ਸੋਚ ਕੇ ਜ਼ਿਹਨ ਤੇ ਜ਼ੋਰ ਦੇ ਕੇ ਦੱਸ। ਯਾਰ ਮੈਨੂੰ ਸ਼ੱਕ ਪੈ ਰਹੀ, ਇੱਕ ਬੰਦਾ ਨਾ ਵਾਲ ਕਟਾ ਕੇ ਤੇ ਨਿਕਲ ਗਿਆ ਸੀ ਧੋਰਮਿਆਂ ਤੋਂ ਬਗੈਰ ਹੀ। ਵਾਲ ਕਟਾ ਕੇ? ਵਾਲ ਕਟਾ ਕੇ ਮੇਰੀ ਦੁਕਾਨ ਤੋਂ। ਆ ਸਲੂਨ ਤੇਰਾ ਵਾ? ਇਹ ਮੇਰਾ ਵਾ। ਯਾਨੀ ਕਿ ਤੇਰਾ ਸਲੂਨ ਆ ਤੇ ਸਲੂਨ ਦਾ ਤੂੰ ਬਿਊਟੀਸ਼ੀਅਨ ਆ, ਮੇਕਅਪ ਆਰਟਿਸਟ ਆ। ਆਹੋ ਇੰਨਾ ਹੀ। ਮੈਂ ਕਹਿੰਦਾ ਦੂਜਾ ਬਾਕੀ ਤੇਰੇ ਵਾਲ ਜਿਹੜੇ ਨਾ ਉਹ ਸਾਰੇ ਕੰਮ ਵਾਲੇ ਆਰਟਿਸਟ ਦੇ ਆ। ਅੱਛਾ ਅੱਛਾ ਅੱਛਾ, ਬਸ ਇਹ ਤੁਹਾਡਾ ਪਿਆਰ। ਨਹੀਂ ਤੁਹਾਡਾ ਕੋਡ ਬੜਾ ਜ਼ਬਰਦਸਤ ਮੈਨੂੰ ਲੱਗਾ ਮਾਸ਼ਾਅੱਲਾ। ਯਾਰ ਆਹੋ ਮੈਂ ਵੇਖਿਆ ਤੁਹਾਨੂੰ ਦੇ ਵਿੱਚ। ਇਹ ਤੇ ਬੇਤਕਲਫੀ ਆ, ਮਹਿਮਾਨ ਮੇਰਾ ਭਰਾ ਆ ਤੂੰ ਕੋਟ ਪਾ, ਸਾਰੀਆਂ ਗੱਲਾਂ ਛੱਡ। ਆ ਮੈਂ ਫੜੀ ਯਾਰ, ਇਹ ਮੈਂ ਪੱਕਾ ਪਾਉਣਾ ਵਾ। ਪੱਕਾ ਪਾ ਲਾ ਤੂੰ। ਇੰਨਾ ਪਿਆਰ ਨਾਜ਼ਰੀਨ ਮੇਰੇ ਨਾਲ। ਇਹ ਕਿਤੇ ਮੁੜ ਕੇ ਕੋਈ ਪੈਸੇ ਨਾ ਬਣਾ ਦੇਵੇ, ਕੋਈ ਕੁੱਟਣ ਨਾ ਲੱਗ ਜਾਵੇ। ਦੋਸਤਾ ਤੇਰਾ ਬਹੁਤ ਬਹੁਤ ਸ਼ੁਕਰੀਆ, ਤੇਰੀ ਬੜੀ ਜ਼ਰਾ ਨਵਾਜ਼ੀ ਕਿ ਤੂੰ ਮੈਨੂੰ ਇਹ ਕੋਡ ਦਿੱਤਾ। ਮਜ਼ਾ ਆਇਆ ਯਾਰ। ਭਾਜੀ ਕੋਟ ਤੇ ਮੈਨੂੰ ਵਾਲਦਾ ਨੇ ਕਹਿ ਕੇ ਭੇਜਿਆ ਸੀ ਵੀ ਇਹ ਦੇਣਾ ਹੀ ਸੀ। ਮੇਰੇ ਪੜਦਾਦਾ ਜੀ ਦਾ ਪਿਆ ਸੀ, ਮਰਿਆਂ ਦੇ ਕੱਪੜੇ ਅਸੀਂ ਕਿਦੋਂ ਰੱਖਦੇ ਆ। ਉਹ ਤੇ ਕੋਈ ਅੱਲਾ ਕਰੇ ਹੱਕਦਾਰ ਐਂਕਰ ਚੱਲ ਜਾਏ ਫਿਰ ਉਹਨੂੰ ਲਾ ਕੇ ਦੇ ਦਿੱਤਾ ਵੀ ਠੰਡ ਦੇ ਵਿੱਚ ਕੋਈ। ਚੱਲ ਯਾਰ ਤੂੰ ਫਿਰਨਾ ਤੁਰਨਾ ਹੁੰਦਾ ਸੜਕਾਂ ਦੇ ਉੱਤੇ, ਅਸੀਂ ਅੰਦਰ ਬੈਠੇ ਆ। ਕਰਮ ਆ, ਹੀਟਰ ਵੀ ਲੱਗਾ ਵਾ ਤੇ ਇਸ ਵਜ੍ਹਾ ਤੋਂ ਮੈਂ ਭਰਾ ਨੂੰ ਦਿੱਤਾ ਵੀ ਚੱਲ ਬਾਹਰ ਅੰਦਰ ਹੋਣਾ ਵਾ। ਤੇਰੇ ਮਰੇ ਹੋਏ ਪੜਦਾਦੇ ਦਾ ਕੋਡ ਆ ਇਹ? ਆਹੋ। ਤੇ ਤੂੰ ਮੈਨੂੰ ਦੇ ਦਿੱਤਾ। ਬਣਦਾ ਹੀ ਤੇਰਾ ਸੀਗਾ ਯਾਰ। ਮੇਰਾ ਕਿੱਦਾਂ ਬਣਦਾ ਮੈਨੂੰ ਦੱਸ ਦੇ। ਮਤਲਬ ਮੈਂ ਕੀ ਗੱਲ, ਤੂੰ ਮੈਨੂੰ ਕੀ ਦੇਖ ਲਿਆ? ਮਸਤਵਾ ਮੈਂ ਟੀਕੇ ਲਾਉਂਦਿਆਂ ਮੈਂ ਨਸ਼ਈ ਆ, ਰੁਲ ਗਿਆ ਮੈਂ, ਕੀ ਆ ਮੈਂ? ਜਦੋਂ ਤੁਸੀਂ ਆਏ ਉੱਥੇ ਮੇਰੇ ਦਾਦਾ ਜੀ ਦਾ ਸਾਰਾ ਮਾਂਦਰਾ ਤੁਹਾਡੇ ਨਾਲ ਮਿਲਦਾ ਸੀ। ਸ਼ੁਗਲੀ ਸਰ? ਉਹ ਵੀ ਸ਼ੁਗਲੀ ਸਰ? ਸ਼ੁਗਲੀ ਸੀ, ਉਹ ਵੀ ਐਂਕਰ ਹੀ ਸੀਗੇ। ਉਹ ਮੈਂ ਗਿਆ ਫਿਰ ਐਂਕਰ ਸੀਗੇ ਦਾਦਾ ਜੀ, ਤੇ ਐਂਕਰ ਦਾ ਹੀ ਬਣਦਾ ਹੈ। ਤੂੰ ਆਰਟਿਸਟ ਕਾਹਦਾ ਮੈਨੂੰ ਦੱਸ ਦੇ। ਤੇਰੇ ਆਪਣੇ ਵਾਲ ਬੇਤਰਤੀਬੇ ਜੇ। ਉਹ ਯਾਰ ਮੈਂ ਆਰਟਿਸਟ ਆ, ਅੱਲਾ ਤੇਰਾ ਭਲਾ ਕਰੇ। ਸਾਰੇ ਮੁਲਕ ਦੇ ਮੈਂ ਵਾਲ ਸਹੀ ਕਰਦਾ ਵਾਂ। ਤੇਰੇ ਵੀ ਐਂਕਰਾਂ ਵਾਲੇ ਵਾਲ ਹੈ ਨਹੀਂ। ਚੱਲ ਅੰਦਰ ਬੈ, ਮੈਂ ਤੈਨੂੰ ਦੱਸਾਂ ਮੈਂ ਕੀ ਕਰਦਾ ਸਲੂਨ 'ਚ। ਹਾਂ ਮੈਂ ਤੇਰੇ ਵਾਲ ਸਹੀ ਕਰਾਂ। ਮੇਰਾ ਭਰਾ ਤੂੰ ਕਿਹੜੇ ਵਾਲ ਲੈ ਕੇ ਤੁਰਿਆ ਐਂਕਰੀ ਕਰਨ? ਤੂੰ ਕਿਹੜੇ ਲੈ ਕੇ ਤੁਰਿਆ ਯਾਰ? ਆ ਜਾ ਫਿਰ ਫੈਸਲਾ ਹੋ ਜਾਂਦਾ। ਆਹ ਵੇਖ ਭਾਈ, ਆਹ ਮੇਰਾ ਸਲੂਨ, ਆਹ ਦੇ ਕਸਟਮਰ ਬੈਠਾ। ਨਹੀਂ ਤੂੰ ਇੱਕ ਮੈਨੂੰ ਇਹ ਸਹੀ ਤਰ੍ਹਾਂ ਦੱਸ ਦੇ, ਤੂੰ ਆਹ ਵਾਲੇ ਕੰਮ ਦਾ ਆਰਟਿਸਟ ਆ ਕਿ ਦੂਜੇ ਵਾਲੇ ਕੰਮ ਦਾ? ਉਹ ਯਾਰ ਮੈਂ ਆਹ ਵਾਲੇ ਕੰਮ ਦਾ ਆਰਟਿਸਟ ਹਾਂ। ਮੈਨੂੰ ਲੱਗਦਾ ਨਹੀਂ ਤੇਰੇ ਮੂੰਹ ਮੰਦਰੇ ਤੋਂ ਯਾਰ। ਤੇਰੇ ਆਹ ਕੋਕਾ ਵੀ ਪਾਇਆ, ਵਾਲ ਵੀ ਤੇਰੇ ਖਿਲ ਰਹੇ ਆ, ਤੇਰੇ ਢਾੜੀਆਂ ਕੇ ਵਾਲ ਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਾਜੀ ਕੀ ਨਾਮ ਤੁਹਾਡਾ? ਜੀ ਇਮਰਾਨ ਚਿਸ਼ਤੀ ਹੈ ਜੀ। ਮਾਸ਼ਾਅੱਲਾ ਬਹੁਤ ਪਿਆਰਾ ਨਾਮ ਆ ਤੁਹਾਡਾ ਭਾਜੀ। ਮੈਨੂੰ ਤੁਸੀਂ ਇਹ ਦੱਸਣਾ ਕਿ ਤੁਸੀਂ ਭਾਜੀ ਸਾਰਾ ਫੈਸਲਾਬਾਦ ਛੱਡ ਕੇ ਇਸ ਬਤਾੜ ਜੇ ਬੰਦੇ ਕੋ ਕਟਿੰਗ ਕਰਾਉਣ ਰਹੇ, ਕੀ ਵਜ੍ਹਾ? ਇਹ ਜੀ ਜ਼ਰਾ ਕੰਮ ਅੱਛਾ ਕਰਦਾ ਭਾਈ, ਆਪਣੇ ਪਿਆਰ ਵਾਲਾ ਜ਼ਰਾ। ਇਹ ਭਾਈ ਦਾ ਕੀ ਮਤਲਬ, ਕੰਮ ਕੀ ਹੈ, ਕਰਦਾ ਕੀ ਆ? ਉਹ ਯਾਰ ਦੁਕਾਨਦਾਰੀ 'ਚ ਨਹੀਂ ਮੇਰਾ ਭਰਾ ਇੰਟਰਫੇਅਰ ਕਰੀਦਾ ਹੁੰਦਾ। ਕਲਾਇੰਟ ਡਿਸਟਰਬ ਹੋਣ ਡਿਆ ਵਾ, ਇਹਨੂੰ ਈਜ਼ੀ ਲੈਣ ਡਿਆ ਭਾਈ ਨੂੰ ਤੂੰ ਯਾਰ। ਕਲਾਇੰਟ ਡਿਸਟਰਬ? ਮੈਂ ਕਲਾਇੰਟ ਤੇ ਥੁੱਕਦਾ? ਇਹ ਵੀ ਯਾਰ ਕਲਾਇੰਟ ਥੁੱਕਣ ਲਾਏਗਾ ਕਲਾਇੰਟ। ਉਹ ਕਲਾਇੰਟ ਨੂੰ ਨਾ ਕੁਝ ਕਿਹਾ ਯਾਰ ਭਾਈ, ਗੁੱਸਾ ਕਰ ਲੈਣਗੇ ਤੈਨੂੰ। ਨਹੀਂ ਯਾਰ ਗੁੱਸਾ ਕਰ ਜਾਣਗੇ ਭਾਈ, ਬੜੇ ਵੱਡੇ ਫਨਕਾਰ ਆਰਟਿਸਟ ਆ ਤੁਸੀਂ, ਉਹਨਾਂ ਨੂੰ ਈਜ਼ੀ ਲੈਣ ਡਏ। ਸਿੰਗਰ ਨੇ ਮਾਸ਼ਾਅੱਲਾ। ਯਾਰ ਸਿੰਗਰ ਮੈਂ ਕਦੋਂ ਕਹਿਤਾ ਕਿ ਯਾਰ ਓਵਰ ਲੱਕ ਆ, ਸਿੰਗਰ ਹੀ ਹੋਣਾ ਵਾ। ਤੁਸੀਂ ਭਾਵੇਂ ਨੇ ਸਿੰਗਰ ਹੋ, ਕੀ ਗਾਉਂਦੇ ਹੋ, ਕਿਸ ਸਿੰਗਰ ਨੂੰ ਜ਼ਿਆਦਾ ਲਾਈਕ ਕਰਦੇ ਹੋ? ਮਦਰ ਮੋਹਨ ਸਾਹਿਬ, ਮੁਹੰਮਦ ਰਫੀ ਸਾਹਿਬ, ਜਾਂ ਲਤਾ ਜੀ, ਜਾਂ ਕਿਸ਼ੋਰ ਕੁਮਾਰ ਜੀ, ਜਾਂ ਅਨੂਪ ਜਲੋਟਾ ਜੀ, ਕਿਹਨੂੰ ਜ਼ਿਆਦਾ ਲਾਈਕ ਕਰਦੇ ਹੋ? ਮੈਂ ਜੀ ਗੁਲਾਮ ਅਲੀ ਖਾਨ ਸਾਹਿਬ ਕੋਲ ਮੈਂ ਲਾਈਕ ਕਰਦਾ ਉਹਨਾਂ ਨੂੰ ਬਹੁਤ ਜ਼ਿਆਦਾ। ਖਾਨ ਸਾਹਿਬ, ਗੁਲਾਮ ਅਲੀ ਜੀ, ਤੁਸੀਂ ਉਹਨਾਂ ਨੂੰ ਲਾਈਕ ਕਰਦੇ ਹੋ? ਉਹ ਵੀ ਤੁਹਾਨੂੰ ਲਾਈਕ ਕਰਦੇ ਕਿ ਨਹੀਂ? ਇਹਨਾਂ ਨੂੰ ਲਾਈਕ ਤੇ ਵਾਲ ਕਟਾਉਣ ਆਏ ਆ। ਇਹ ਯਾਰ ਲਾਈਕ ਕਰਨ ਵਾਲਾ ਕਿਹੜੇ ਮਤਲਬ? ਉਹ ਭਾਜੀ ਅੱਲਾ ਨੇ ਬੜਾ ਫਰਕ ਪਾ ਦਿੱਤਾ ਵਾ ਭਾਈ ਨੂੰ। ਤੂੰ ਕਿਤੇ ਪਹਿਲੇ ਇੰਟਰਵਿਊ ਕੀਤਾ ਹੁੰਦਾ ਨਾ ਤੇ ਤੇਰਾ ਮੈਕ ਸੜ ਜਾਣਾ ਸੀ। ਹੁਣ ਤੇ ਬੜਾ ਫਰਕ ਆ, ਅੱਲਾ ਦੀ ਰਹਿਮਤ ਆ।
ਯਾਰ ਮੈਨੂੰ ਗੱਲ ਦੱਸ, ਤੂੰ ਸਾਰਿਆਂ ਦੇ ਵਾਲ ਕੱਟਣੇ ਆ, ਤੂੰ ਆਪਣੇ ਕਿਉਂ ਨਹੀਂ ਕਟਾਉਣਾ? ਕਿੱਡੇ ਤੇਰੇ ਬੁਰੇ ਵਾਲ ਆ ਯਾਰ, ਮੈਨੂੰ ਤੂੰ ਆਪਣਾ ਦੱਸ। ਮੇਰੇ ਨਹੀਂ ਹੈਗੇ, ਤੂੰ ਪਿੰਡੋਂ ਆਇਆ ਲੱਗਦਾ, ਮੈਨੂੰ ਸ਼ਹਿਰਦਾਰੀ 'ਚ ਇਦਾਂ ਦੇ ਵਾਲ ਰੱਖੀਦੇ ਆ। ਇਦਾਂ ਦੇ ਉਹ ਸਿੰਗਰਾਂ ਰੱਖੇ ਹੁੰਦੇ ਜਿਹੜੇ ਤੜਫਦੇ ਆ ਕਿੰਗ ਲੈ ਕੇ। ਤੇ ਨਾਲੇ ਮੈਨੂੰ ਕੰਮ ਕਰਨ ਦਿਓ, ਉਹਨਾਂ ਨੇ ਸ਼ੋਅ ਤੇ ਜਾਣਾ ਵਾ। ਤੁਸੀਂ ਕਿਹੜੇ ਕੰਮੇ ਲੱਗ ਗਏ? ਸ਼ੋਅ ਤੇ ਜਾਣਾ ਭਾਜੀ ਨੇ। ਤੇ ਜਾਣ ਸ਼ੋ, ਮੈਂ ਅੱਲਾ ਮਾਫੀ ਦੇਵੇ ਕਿਹੜਾ ਹੁੰਦਾ ਵਾ, ਉਹਨਾਂ ਨੇ ਜਾਣਾ ਸ਼ੋਅ ਤੇ, ਉਹਨਾਂ ਨੂੰ ਕਲਰ ਲਵਾਉਣਾ, ਮੈਂ ਅਫੀਸ਼ੀਅਲ ਕਰਨਾ ਸੀ। ਉਹ ਜਾਣ ਭਾਈ ਸ਼ੋ, ਮੈਂ ਕਿਹੜਾ ਨੂੰ ਤੂੰ ਸਮਾਨ ਲੈਣ ਭੇਜਤਾ? ਆਖ ਦੁਕਾਨ 'ਚ ਆਇਆ ਵਾ ਯਾਰ ਤੂੰ, ਬਸ ਉਹ ਰਾਤ ਦੇ 10 ਵਜੇ ਵੀ ਤੇਰੇ ਕੋਲ ਪਹਿਲਾ ਗਾਹਕ ਆਇਆ। ਬਸ ਯਾਰ, ਜਦੋਂ ਇਹ ਆ ਜਾਂਦਾ ਕੋਈ ਹੋਰ ਆਉਂਦਾ ਹੀ ਨਹੀਂ। ਕੈਸਾ ਨੈਸ਼ ਕਾਰੀਗਰ ਆ ਯਾਰ ਤੂੰ, ਰਾਤ ਦੇ 10 ਵਜੇ ਤੇਰੇ ਕੋਲ ਪਹਿਲਾ ਗਾਹਕ ਹੋਣ ਆਇਆ, ਉਹ ਵੀ ਕਿਦਾਂ ਦਾ ਆਇਆ? ਯਾਰ ਇਹ ਆਰਟਿਸਟ ਲੋਕ ਆ, ਅਸਲ 'ਚ ਇਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਹੁੰਦੀ ਹੈ। ਇਹ ਜਦੋਂ ਵੀ ਆਉਣ ਅਸੀਂ ਦੁਕਾਨ ਖਾਲੀ ਕਰ ਦਿੰਨੇ ਆ। ਤੂੰ ਬਾਹਰੋਂ ਤਾਲੇ ਲਾ ਦੇ, ਸੰਗਲ ਪਾ ਕੇ ਬਾਕੀ ਦੁਕਾਨ ਇਹਨਾਂ ਨੂੰ ਵੇਖ ਕੇ ਖਾਲੀ ਹੋ ਜਾਂਦੀ ਸਾਰੀ। ਤੂੰ ਯਾਰ ਇਹਨੂੰ ਛੱਡ ਦੇ, ਇਹਦਾ ਕੰਮ ਹੋਰ ਕਿਸ ਦਾ ਕਰ ਲਾ। ਨਹੀਂ ਯਾਰ ਭਾਈ, ਫਨਕਾਰ ਹੈ ਮੁਲਕ ਪਾਕਿਸਤਾਨ ਦਾ। ਮੈਂ ਅੱਜ ਤੱਕ ਇਹਨੂੰ ਕਿਤੇ ਵੇਖਿਆ ਨਹੀਂ ਆ, ਮੈਨੂੰ ਕਿਤੇ ਨਜ਼ਰ। ਸੋ ਤੁਸੀਂ ਮੈਨੂੰ ਕੀ ਕਹਿੰਦੇ ਰਹੇ ਆ, ਕੀ ਕਹਿ ਕੇ ਕੰਮ ਕਰਾਉਂਦੇ ਰਹੇ ਨਹੀਂ? ਭਾਜੀ ਮੈਂ ਬਹੁਤ ਬੜਾ ਸਿੰਗਰ ਆ, ਖਾਨ ਸਾਹਿਬ ਗੁਲਾਮ ਅਲੀ ਖਾਨ ਸਾਹਿਬ ਨੂੰ ਮੈਨੂੰ ਬਹੁਤ ਲਾਈਕ ਕਰਦਾ ਵਾਂ। ਯਾਰ ਤੂੰ ਪਹਿਲਾਂ ਵੀ ਦੱਸਤਾ ਵਾ, ਉਸਤਾਦ ਕੋ ਸਾਨੂੰ ਕੋਈ ਨਵੀਂ ਗੱਲ ਵੀ ਦੱਸ ਦੇ। ਤੂੰ ਮੈਨੂੰ ਡਰਾਉਣ ਨਹੀਂ ਆਵਾ ਵੀ ਖਾਨ ਸਾਹਿਬ ਗਲੀ ਹੋਈ ਹੈ। ਤੂੰ ਮੈਂ ਯਾਰ ਕੋਈ ਨਵੀਂ ਗੱਲ ਤੇ ਕਰਦਾ। ਨਵੀਂ ਗੱਲ ਮੈਂ ਕਿਹੜੀ ਦੱਸੋ ਤੁਹਾਨੂੰ ਕਰਾਂ? ਮੈਂ ਤੂੰ ਮੈਨੂੰ ਪਹਿਲੇ ਨਹੀਂ ਕਿਹਾ ਕਿ ਮੈਂ ਖਾਨ ਸਾਹਿਬ ਗੁਲਾਮ ਅਲੀ ਨੂੰ ਲਾਈਕ ਕਰਦਾ? ਕਹਿਤਾ ਜੀ। ਜੋ ਤੁਹਾਡੀ ਸ਼ਾਦੀ ਹੋਣੀ ਹੈ, ਨਿਕਾਹ ਖਾਨੇ ਤੁਹਾਨੂੰ ਕਹਿਣਾ ਕਿ ਆ ਫਲਾਂ ਰਿਸ਼ਤਾ ਤੁਹਾਨੂੰ ਕਬੂਲ ਆ, ਤੁਸੀਂ ਕੋ ਕੀ ਕਹੋ ਜੀ ਮੈਂ ਖਾਨ ਸਾਹਿਬ ਗੁਲਾਮ ਅਲੀ ਦਾ ਬੜਾ, ਉਹਨਾਂ ਨੂੰ ਬੜਾ ਲਾਈਕ ਕਰਦਾ, ਇਹ ਕਹੀ ਜਾਓਗੇ? ਨਹੀਂ, ਮੈਂ ਕਹਾਂਗਾ ਮੈਨੂੰ ਕਬੂਲ ਆ ਨਿਕਾਹ। ਨਹੀਂ ਤਾਂ ਫਿਰ ਤੂੰ ਮੈਨੂੰ ਬਾਰ-ਬਾਰ ਖਾਨ ਸਾਹਿਬ ਗੁਲਾਮ ਅਲੀ ਨੂੰ ਮੈਂ ਲਾਈਕ ਕਰਦਾ, ਮਾਸ਼ਾਅੱਲਾ ਵੱਡੇ ਲੋਕ ਆ, ਉਹਨਾਂ ਨੂੰ ਪੂਰਾ ਵਰਲਡ ਜਾਣਦਾ, ਵਰਲਡ ਉਹਨਾਂ ਨੂੰ ਮੰਨਦਾ, ਲਾਈਕ ਕਰਦਾ। ਤੂੰ ਤਾਂ ਮੈਨੂੰ ਕੋਈ ਆਪਣਾ ਵੀ ਦੱਸ ਨਾ, ਤੂੰ ਕੀ ਗਾਉਣਾ ਵਾ? ਮੇਰੀ ਜੁਗਨੀ ਬੜੀ ਮਸ਼ਹੂਰ ਆ ਜੀ ਮੇਰੀ। ਅੱਛਾ, ਜੁਗਨੀ ਆਲਮ ਲੋਹਾਰ ਦੀ ਮਸ਼ਹੂਰ ਸੀ, ਤੂੰ ਜ਼ਾਲਮ ਲੋਹਾਰ ਆ ਯਾਰ? ਤੂੰ ਕਿਹੜਾ ਹੈ ਮੇਰੇ ਕੋਲੋਂ ਹੀ ਆਰਟਿਸਟ ਪਾਈ ਜੰਨਾ, ਵਰਲਡ ਜਾਣਦਾ। ਤਾਂ ਭਾਜੀ ਆਰਟਿਸਟ ਆ, ਤੁਹਾਨੂੰ ਉਹਦੀ ਸਮਝ ਨਹੀਂ ਆ ਰਹੀ। ਭਾਈ ਤੂੰ ਮੇਰੀ ਕਟਿੰਗ ਕਰ, ਤੂੰ ਮੈਨੂੰ ਕਿਹੜੇ ਕੰਮੇ ਲਾਤਾ ਵਾ ਯਾਰ? ਦੱਸ, ਤੂੰ ਮੈਨੂੰ ਗੱਲਾਂ ਕਰੀ ਜਾਣਾ, ਖਪਾ ਰਿਹਾ ਮੈਨੂੰ ਹੋਰ ਬੜੇ ਕੰਮ ਨੇ, ਮੈਂ ਪ੍ਰੋਗਰਾਮ ਤੇ ਜਾਣਾ ਯਾਰ ਮੈਂ। ਅੱਛਾ ਭਾਜੀ, ਗੁੱਸਾ ਨਾ ਕਰਨਾ, ਮੈਂ ਤੁਹਾਡਾ ਛੋਟਾ ਵੀਰ ਆ ਮਾਸ਼ਾਅੱਲਾ, ਗੁੱਸਾ ਦਿਲਜ਼ਾਰੀ ਨਹੀਂ। ਕਦੇ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਡਿਮਾਂਡ ਤੁਹਾਡੀ ਵੀ ਨਹਾ ਕੇ ਆਉਣਾ? ਨਹਾ ਕੇ ਮਤਲਬ ਕਿ ਮੈਂ ਨਹਾ ਕੇ ਜਾਣਾ ਹਰ ਪ੍ਰੋਗਰਾਮ ਤੇ। ਤੁਹਾਨੂੰ ਪ੍ਰੋਗਰਾਮ ਤੋਂ ਕਿਸੇ ਨੇ ਵੇਲਾਂ ਦੇ ਵਿੱਚ ਸਾਬਣ ਦੇ ਦਿੱਤਾ ਹੋਵੇ ਜਾਂ ਸ਼ੈਂਪੂ ਟੈਪ ਕੋਈ ਨਹਾਉਣ ਵਾਲੀ ਚੀਜ਼, ਕਰੀਮ ਲੈ ਕੇ ਇੰਜ ਪੈਸਿਆਂ 'ਚ ਸੁੱਟਦੀ ਹੋਵੇ ਇੰਜ, ਤੇ ਉਹ ਚਿੱਟ ਤੁਸੀਂ ਚੁੱਕੋ? ਪਲੀਜ਼ ਇੱਧਰ ਉੱਧਰ। ਆਹੋ। ਭਾਜੀ ਐਸੀ ਕੋਈ ਗੱਲ ਨਹੀਂ, ਮੇਰੀ ਡਿਮਾਂਡ ਮੇਰੀ ਬਹੁਤ ਜ਼ਿਆਦਾ ਵਾ, ਮੈਨੂੰ ਕੋਈ ਆਮ ਬੰਦਾ ਨਹੀਂ ਸੱਦ ਸਕਦਾ ਪ੍ਰੋਗਰਾਮ ਤੇ। ਨਹੀਂ ਤੁਸੀਂ ਮੈਨੂੰ ਕਹਿ, ਉਹ ਠਹਿਰ ਜਾ ਯਾਰ, ਮਤਲਬ ਠਹਿਰ ਜਾਓ, ਐਡਾ ਕਿਤੇ ਦੀ ਯਾਰ ਜਾਣਾ ਪ੍ਰੋਗਰਾਮ ਤੇ, ਮੇਰਾ ਕਸਟਮਰ ਆ ਯਾਰ ਨਾਲ। ਪ੍ਰੋਗਰਾਮ ਐਡਾ ਕਿਤੇ ਉਹ ਮਜਬੂਰ ਮਲੰਗੀ, ਠਹਿਰ ਜਾ ਤੂੰ। ਤੁਸੀਂ ਮੈਨੂੰ ਦੱਸੋ ਤੁਹਾਡੀ ਕੀ ਡਿਮਾਂਡ ਕੀ ਆ? ਡਿਮਾਂਡ ਭਾਜੀ ਮੈਂ ਦੱਸਦਾ ਕੀ ਡਿਮਾਂਡ ਇਹਨਾਂ ਦੀ। ਪੁਰਾਣਾ ਸਾਈਕਲ ਵੀ ਲੈ ਲੈਂਦੇ, ਪ੍ਰੋਗਰਾਮ ਕਰ ਲੈਂਦੇ। ਅੱਡੀ ਵਾਲੀਆਂ ਜੁੱਤੀਆਂ, ਆ ਬੁੱਢੀਆਂ ਦੇ ਜਿਹੜੇ ਵਾਲ ਨਹੀਂ ਅੱਜ ਕੱਲ੍ਹ ਸਾਈਕਲਾਂ ਤੇ ਲੋਕ ਮਹੱਲਿਆਂ 'ਚ ਰਹਿੰਦੇ, ਖਾਨ ਸਾਹਿਬ ਉਹ ਵੀ ਇਕੱਠੇ ਕਰਕੇ ਗਾਣਾ ਸੁਣਾ ਲੈਂਦੇ। 4000 ਰੁਪਏ ਕਿਲੋ ਵਾਲੀ। ਆਹੋ ਉਹ ਵੀ ਲੈ ਲੈਂਦੇ। ਬੱਚਿਆਂ ਦੀਆਂ ਝਲੂੰਗੀਆਂ ਤੇ ਆਪਣਾ ਉਹ ਪੁਰਾਣਾ ਟੀਨ ਡੱਬਾ ਲੋਹਾ ਲੈ ਲੈਣ, ਸੁੱਕੀਆਂ ਰੋਟੀਆਂ। ਯਾਰ ਵਾਕਈ ਫਿਰ ਇਸ ਤਰ੍ਹਾਂ ਦੇ ਮਾੜਾ ਬੰਦਾ ਤੁਹਾਨੂੰ ਸੁਣ ਵੀ ਨਹੀਂ ਸਕਦਾ, ਕਿਉਂਕਿ ਕਿੱਥੋਂ ਟੁਕੜੇ ਇੰਨੇ ਹੋਣ, ਕਿੱਥੋਂ ਪੁਰਾਣੇ ਟਾਇਰ ਲੱਭੀਏ, ਕਿੱਥੋਂ ਸਾਈਕਲੀਆਂ। ਓ ਯਾਰ ਭਾਈ ਕੀ ਤੂੰ ਇਕੱਠੀਆਂ ਕਰੀ ਜਾਂਦਾ ਯਾਰ? ਹਲੀਮ ਨਾਲ ਕੰਧ ਖੜੀ ਕੀਤੀ ਹੁੰਦੀ, ਮੈਨੂੰ ਫਾਰਕ ਕਰ ਯਾਰ। ਯਾਰ ਤੁਸੀਂ ਮੈਂ ਆਪਣਾ ਜਾਵਾਂ ਯਾਰ, ਮੈਂ ਤੂੰ ਭਾਈ ਕਿਹੜੇ ਯਾਰ? ਤੂੰ ਦੱਸ, ਤਮਾਸ਼ਬੀਨ ਸੱਦ ਲਏ ਇੱਥੇ ਯਾਰ, ਤੈਨੂੰ ਪੈਸੇ ਵੀ ਦੇਣੇ, ਤੇਰੇ ਕੋਲ ਲਾਵਾ ਸੇ ਕਰਾਉਣੇ ਆ ਯਾਰ ਕੰਮ ਮੈਂ। ਫਤਿਹਦੀਨ ਦੀ 24 ਦਾ ਜੌਨੀ ਲੀਵਰ ਹੁੰਦਾ ਕਿਤੇ, ਇੱਕ ਮਿੰਟ ਤੇ ਦਿਆਂ ਵਾਲ ਜਾ ਯਾਰ। ਮੇਰਾ ਕਹਿੰਦਾ ਫਤਿਹ ਦੀਦੀ 24 ਦਾ ਜੌਨੀ ਲੀਵਰ ਹੁੰਦਾ। ਗੁੱਸੇ ਹੋ ਗਿਆ ਯਾਰ। ਭਾਜੀ ਦਾ ਹੁਣ ਮਜ਼ਾ ਆਇਆ। ਭਾਜੀ ਤੂੰ ਆਪਣਾ ਜਾਣ ਦੋ ਗੁੱਸੇ ਨੂੰ ਆਪਣਾ। ਭਾਜੀ ਬੜਾ ਮਾੜਾ ਸਿਰ ਤੁਹਾਡਾ, ਲੱਸੀ ਨਾਲ ਵਿਹੜਾ ਧੋਤਾ ਹੁੰਦਾ, ਕੀ ਕਰਨ ਦੇ? ਜਾ ਯਾਰ, ਮੇਰਾ ਗਾਹ ਖਿੱਚ ਗਿਆ। ਨਹੀਂ ਇੱਕ ਮਿੰਟ ਭਾਜੀ, ਨਾ ਸੀ ਆਪਣੀ ਜਗ੍ਹਾ, ਦੁਕਾਨਦਾਰੀ ਆਪਣੀ ਇੱਕ ਜਗ੍ਹਾ। ਮਿੰਟ ਸਬਰ ਕਰ ਲਓ ਭਾਜੀ, 2-4 ਜੁਗਤਾ ਤੁਸੀਂ ਇਹਨੂੰ ਮਾਰਨੀ, ਫਿਰ ਮੈਂ ਚੱਲ ਜਾਣਾ। ਭਾਈ ਬੜਾ ਤੇਰਾ ਮਤਲਬ ਗਰੀਬ ਦੀ ਰੇਤੀ ਵਰਗਾ ਮੂੰਹ। ਨਾਜ਼ਰੀ, ਗਰੀਬ ਦੀ ਰੇਤੀ ਨਹੀਂ ਹੁੰਦੀ ਜਿਹੜੀ ਇੰਜ ਕਰਕੇ ਰਗੜਦੀ ਆ। ਹੋਰ ਭਾਜੀ? ਭਾਜੀ ਹੁਣ ਮੈਨੂੰ ਆਪਣਾ ਜਾਣ ਦਿਓ ਭਾਜੀ। ਇਹਨੂੰ ਕਹੋ ਤੁਸੀਂ ਕਵਰ 'ਚ ਝੱਲੀ ਬੰਨੀ ਹੁੰਦੀ ਹੈ, ਇਹਨੂੰ ਕਹੋ ਜਿਹੜਾ ਆਇਆ। ਭਾਜੀ ਬੜਾ ਤੁਹਾਡਾ ਮਾੜਾ ਸੇਰਾ ਮੌਲਾ ਮਾਕਰੇ ਯਤੀਮ ਦਾ ਡੱਬੀਆਂ ਵਾਲਾ ਕੇਸ ਹੁੰਦਾ। ਮੈਂ ਤੇ ਐਂਕਰ ਹਾਂ, ਮੈਂ ਤਾਂ ਤੁਹਾਡਾ ਇੰਟਰਵਿਊ ਕਰ ਰਿਹਾ, ਮੈਂ ਤੇ ਭਰਾ ਨੂੰ ਟੀਵੀ ਤੇ ਲੈ ਕੇ ਆਉਂਗਾ, ਹੈ ਤੈਨੂੰ ਸਾਰੀ ਦੁਨੀਆ ਵੇਖੇਗੀ। ਮੈਨੂੰ ਜੁਗਤਾ ਤੂੰ ਨਹੀਂ ਆਉਣ ਦੇਣਾ ਟੀਵੀ ਤੇ, ਤੂੰ ਰਹਿਣ ਦੇ, ਲਾਲਚ ਨਾ ਦੇ ਉਹਦੇ। ਉਹ ਟੀਵੀ ਇੱਥੋਂ ਮੈਨੂੰ ਜਾਣ ਦੇਂਗੇ ਤਾਂ ਟੀਵੀ ਤੇ ਆਵਾਂਗਾ ਮੈਂ। ਕਹਿੰਦਾ ਮੈਂ ਇੱਥੋਂ ਜਾਵਾਂਗਾ ਤੇ ਟੀਵੀ ਤੇ ਆਵਾਂਗਾ, ਮੈਨੂੰ ਜਾਣ ਤੇ। ਨਹੀਂ ਯਾਰ ਪਰ ਜਾਣਦੇ ਹੋ ਜੇ ਨਹਾਉਣਾ ਵੀ ਆ ਜਾ ਕੇ, ਜੇ ਬੜਾ ਟਾਈਮ ਲੱਗਣਾ ਨਹਾਉਣ ਤੇ। ਕਿਉਂ? ਉਹ ਵੱਡੇ ਬੁਰਸ਼ ਮੰਗਾਏ, ਤੇਜ਼ਾਬ ਦੀਆਂ ਬੋਤਲਾਂ ਤੇ। ਤੇਜ਼ਾਬ ਕੀ ਕਰਨਾ ਯਾਰ? ਭਾਈ ਨੂੰ ਟਾਈਮ ਲੱਗਦਾ ਨਾ, ਉਹਨਾਂ ਨੂੰ ਨਿਖਾਰਨ ਤੇ ਟਾਈਮ ਲੱਗ ਜਾਂਦਾ। ਇਹ ਤੁਹਾਨੂੰ ਬਿਸਤ ਕਰ ਰਿਹਾ, ਹੁਣ ਤੁਹਾਨੂੰ ਕੋਈ ਟੈਨਸ਼ਨ? ਉਹ ਮੂੰਹ ਦੀ ਜ਼ਿੰਮੇਵਾਰੀ ਜਿਹੜੀ ਇਹਨਾਂ ਦੀ ਮੈਂ ਲਈ ਆ ਸ਼ਾਦੀ ਤੱਕ। ਮੂੰਹ ਦੀ ਇਹਨੇ ਚਿਹਰੇ ਦੀ। ਇਹ ਵੇਖੋ ਨਾ ਧੌਣ ਇਹਨਾਂ ਦੀ, ਮਤਲਬ ਕੱਟਾ ਸੜਿਆ ਹੁੰਦਾ ਜਿੱਦਾਂ।
ਕਹਿੰਦਾ ਧੌਣ ਐ ਜਿਵੇਂ ਕੱਟਾ ਸੜਿਆ ਹੁੰਦਾ। ਆਹੋ ਇਹਨਾਂ ਦੀ ਮੂੰਹ ਦੀ ਜ਼ਿੰਮੇਵਾਰੀ ਮੇਰੀ, ਬਾਕੀ ਇਹਦੇ ਘਰਦਿਆਂ ਨੇ ਲਈ। ਲਓ ਭਾਜੀ ਮੈਂ ਤੁਹਾਡੀ ਜਾਨ ਛਡਾਉਣਾ ਸਿਰਫ 2 ਜੁਗਤਾਂ ਚੰਗੀਆਂ ਜਿਹੀਆਂ ਸੁਰੀਲੀਆਂ ਜਿਹੀਆਂ ਇਦਾਂ ਦੀ ਮਾਰ ਦਿਓ ਮੈਨੂੰ। ਭਾਜੀ ਮੈਂ ਤੁਹਾਨੂੰ ਕੀ ਮਾਰਨੀ ਹੈ, ਬੜਾ ਮੁਰਦੇ ਦੀ ਵੱਖੀ ਵਰਗਾ ਮੂੰਹ ਆ ਤੁਹਾਡਾ। ਮੈਂ ਹੁਣ ਤੁਹਾਨੂੰ ਕੀ ਦੱਸੋ, ਤੁਹਾਡਾ ਤਾਂ ਵੈਸੇ ਮੂੰਹ ਜੁਗਤ ਵਰਗਾ, ਮੈਂ ਤੁਹਾਨੂੰ ਕੀ ਜੁਗਤ ਕਰਨੀ। ਚਲੋ ਤੁਹਾਨੂੰ ਆਸਮ ਭਾਈ ਤੁਹਾਨੂੰ ਮਾਰਦੇ ਫਿਰ ਤੁਸੀਂ ਮਾਰਨਾ। ਆਸਮ ਭਾਈ ਰੈਸਲਰ ਖੁਸਰੀ ਹੁੰਦੀ ਜਿੱਦਾਂ ਰੈਸਲਰ ਖੁਸਰੀ। ਬੜਾ ਭਾਜੀ ਤੁਹਾਡਾ ਬੇਲਾਦ ਬੱਕਰੀ ਵਰਗਾ ਮੂੰਹ ਆ ਤੁਹਾਡਾ। ਬਸ ਨਹੀਂ ਹੁਣ ਕੰਮ ਕਰਨ ਦੇ ਯਾਰ, ਤੇਰੀ ਮਿਹਰਬਾਨੀ। ਨਹੀਂ ਯਾਰ ਭਾਈ ਖਿੱਚ ਗਿਆ। ਇੱਕ ਮਿੰਟ ਆਵਾਜ਼ ਕਿੱਥੋਂ ਆਉਣ ਰਹੀ ਆ? ਤੈਨੂੰ ਆ ਗਈ ਆਵਾਜ਼? ਆਵਾਜ਼ਾਂ ਵੱਜਣ ਡਿਆ। ਇੱਥੇ ਫਨਕਾਰ ਵੀ ਬਹਿੰਦੇ ਯਾਰ, ਮੈਂ ਮਾਫੀ ਨਾਲ ਤੈਨੂੰ ਦੱਸਿਆ ਨਹੀਂ। ਫਨਕਾਰ ਇੱਥੇ ਬਹਿੰਦੇ? ਤੂੰ ਫਰੰਟ ਤੇ ਸਲੋਨ ਆ, ਪਿੱਛੇ ਫਨਕਾਰ ਬਹਿੰਦੇ। ਆਹੋ ਯਾਰ ਬਸ ਇਹ ਵੀ ਯਾਨੀ ਕਿ ਤੂੰ ਵਾਲ ਵੀ ਕੱਟਦਾ ਵਾ ਤੇ ਗਾਇਕੀ ਗੁਇਕੀ ਵੀ। ਮੈਂ ਤੇ ਅਜੇ ਸਟੂਡੈਂਟ ਹੀ ਆ, ਤੇ ਬਾਕੀ ਉਸਤਾਦ ਲੋਕ ਪਿੱਛੇ ਬੈਠੇ ਆ, ਰੋਜ਼ ਆ ਕੇ ਬਹਿੰਦੇ ਆ। ਭਾਜੀ ਲਓ ਨਾਜ਼ਰੀਨ, ਭਾਜੀ ਨਾਲ ਗੁਫ਼ਤਗੂ ਹੋਈ, ਮੈਨੂੰ ਵਾਜੇ ਦੀ ਆਵਾਜ਼ ਪਿੱਛੋਂ ਆਉਣ ਰਹੀ ਆ ਤੇ ਬੰਦਾ ਕੋਈ ਨਾ ਸੁਰੀਲਾ ਲੱਗਦਾ, ਮੈਨੂੰ ਪਿੱਛੋਂ ਚੈੱਕ ਕਰ ਰਹੇ ਜਿਹੜੇ ਪੂਰਾ ਇੰਸਟਰੂਮੈਂਟ ਵੱਜ ਰਿਹਾ, ਪਿੱਛੇ ਵਾਜਾ ਪੂਰਾ ਸੁਰੀਲਾ। ਤੁਹਾਨੂੰ ਪਤਾ ਸੁਰੀਲੇ ਕੰਨ ਸਾਡੇ, ਅਸੀਂ ਸੁਰੀਲਾ ਬੰਦਾ ਲੱਭ ਲਈਦਾ। ਤੇ ਆ ਭਾਈ ਇਹ ਹੈ ਕਿਉਂ ਭਾਜੀ ਕਿਸੇ ਕਿਸਮ ਦੀ ਕੋਈ ਗਲਤੀ ਗੁਸਤਾਖੀ ਮਾਜ਼ਰਤ ਭਾਜੀ, ਜਸਟ ਤੁਹਾਨੂੰ ਮਜ਼ਾਕ ਕਰ ਰਹੇ ਛੋਟਾ। ਠੀਕ ਹੈ ਭਾਜੀ, ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ ਜੀ। ਥੈਂਕ ਯੂ ਨਾਜ਼ਰੀਨ ਭਾਜੀ ਦਾ ਵੀ। ਆਓ ਕਿਧਰ ਆ, ਚਲੋ ਯਾਰ ਚਲੋ ਮਸ਼ੀਨ ਫਿਰ। ਤੁਸੀਂ ਵੀ ਇੱਧਰ ਆਓ ਨਾ, ਇੱਧਰ ਆ ਮੇਰਾ ਭਾਈ। ਸਲਾਮ ਅਲੈਕੁਮ ਭਾਈਜਾਨ। ਵਾਲੇਕਮ ਅਸਲਾਮ। ਇਹ ਮਿਊਜ਼ਿਕ ਖਾਨਾ, ਇਹ ਉਸਤਾਦ ਖਾਨਾ ਤੇ ਇਹ ਭਰਾ ਖਾਨਾ। ਯਾਰ ਗੁਸਲਖਾਨਾ ਕਿੱਥੇ ਆ? ਵਾਸ਼ਰੂਮ ਕਰਨਾ ਸੀ ਮੈਂ ਯਾਰ। ਉਹ ਕਾਰਖਾਨਾ। ਨਾਜ਼ਰੀਨ ਕੀ ਕੰਟਰਾਸ ਆ ਕਿ ਸਾਹਮਣੇ ਸਲੋਨ ਆ ਤੇ ਪਿੱਛੇ ਮਾਸ਼ਾਅੱਲਾ ਦੇਖੋ ਜ਼ਰਾ ਸਿੰਗਿੰਗ ਦਾ ਸਾਰਾ ਨਿਜ਼ਾਮ ਦਾ। ਯਾਰ ਕੀ ਮਜ਼ੇ ਨੇ ਯਾਰ, ਇਹ ਕੀ ਹੋ ਰਿਹਾ ਵਾ? ਇੱਥੇ ਬੜੀ ਅੱਛੀ ਦੁਨੀਆ ਭਾਜੀ ਆ ਕੇ ਬਹਿੰਦੀ। ਤੁਹਾਨੂੰ ਮੈਂ ਵਿਚਲੀ ਗੱਲ ਦੱਸਾਂ, ਅਲਹਮਦੁਲਿਲਾ ਫੈਸਲਾਬਾਦ ਦੇ ਸਾਰੇ ਫਨਕਾਰ ਜਿੰਨੇ ਵੀ ਆ ਨਾ, ਉਹ ਆਪਣਾ ਸਾਡੇ ਕੋਲ ਆ ਕੇ ਕੰਮ ਸ਼ਮ ਕਰਾਉਂਦੇ ਆ। ਨਾਜ਼ਰੀਨ ਇਹ ਪਾਕਿਸਤਾਨ ਦਾ ਸ਼ਹਿਰ ਫੈਸਲਾਬਾਦ ਕੇ ਸਾਹਮਣੇ ਫਰੰਟ ਤੇ ਸਲੋਨ ਆ, ਹੇਅਰ ਕਟਿੰਗ ਦਾ ਰੋਜ਼ੀ ਰੋਟੀ ਤੇ ਇਹ ਉਹਦੀ ਰੂਹਦਾਰੀ ਦਾ ਨਿਜ਼ਾਮ। ਰਾਤ ਨੂੰ ਬੈਠ ਕੇ ਨਾ, ਰਾਤ ਨੂੰ ਬੈਠਦੇ ਆ ਬਿਲਕੁਲ ਰਾਤ 11 ਵਜੇ ਤੋਂ ਬਾਅਦ ਢਾੜੀ ਟਾਈਮ ਸ਼ੁਰੂ। ਨਿਆਜ਼ੀ ਟਾਈਮ ਸੁਣਿਆ ਸੀ, ਚੀਮਾ ਟਾਈਮ, ਢਾਡੀ ਟਾਈਮ 11 ਵਜੇ ਤੋਂ ਬਾਅਦ ਜੀ। अस्सलाम वालेकुम। वालेकुम सलाम जी। अस्सलाम वालेकुम जी। ਵਾਲੇਕੁਮ ਅਸਲਾਮ ਜੀ। ਜੀ ਵਾਲੇਕੁਮ ਅਸਲਾਮ ਜਨਾਬ। ਨਿਹਾਇਤ ਅਦਬ ਦੇ ਨਾਲ ਜੀ ਮੈਂ ਆਰਟਿਸਟਾਂ ਦੀ, ਫਨਕਾਰਾਂ ਦੀ, ਉਸਤਾਦ ਲੋਕਾਂ ਦੀ ਬੜੀ ਇੱਜ਼ਤ ਕਰਦਾ, ਬੜਾ ਤੁਹਾਡੀ ਖੈਰ ਕਰੇ ਜਨਾਬ। ਆਮੀਨ। ਕਿਉਂਕਿ ਮੈਨੂੰ ਫਨ ਨਾਲ ਤੇ ਸਵਿੰਗਿੰਗ ਦੇ ਨਾਲ, ਮੌਸੀਕੀ ਦੇ ਨਾਲ ਬੜਾ ਪਿਆਰ ਆ। ਬੜੀ ਅੱਛੀ ਗੱਲ ਹੈ। ਤੇ ਤੁਸੀਂ ਕੋਈ ਸਾਨੂੰ ਸੁਣਾਓਗੇ ਕਿ ਬਸ? ਤੁਹਾਡੇ ਮੁੰਨਾ ਭਾਈ ਜਾਨ ਬੈਠੇ ਨੇ ਜੀ, ਇਹਨਾਂ ਨੂੰ ਪਹਿਲੇ ਇਹਨਾਂ ਕੋ ਸੁਣਾਂਗੇ, ਉਸ ਬਾਅਦ ਮੈਂ ਵੀ ਸੁਣਾਵਾਂਗਾ ਜੀ। ਮੁੰਨਾ ਭਾਈ ਤੁਸੀਂ ਕੋ ਸੁਣਾਓ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਕੋ ਸੁਣਾਵਾਂ। ਰੋਂਦੀਆਂ ਰਹਿ ਗਈਆਂ ਅੱਖੀਆਂ ਨਿਮਾਣੀਆਂ, ਰੋਂਦੀਆਂ ਰਹਿ ਗਈਆਂ ਅੱਖੀਆਂ ਨਿਮਾਣੀਆਂ, ਸੁੱਖ ਆ ਕੇ ਵੇੜੇ ਮੁੜ ਗਏ, ਦੇ ਕੇ ਜੁਦਾਈਆਂ ਟੁਰ ਗਏ, ਟੁਰ ਗਏ, ਦੇ ਕੇ ਜੁਦਾਈਆਂ ਟੁਰ ਗਏ। ਜੀਣ ਦਾ ਬਹਾਨਾ ਮੇਰੇ ਕੋਲ ਨਹੀਂ ਰਿਹਾ ਵੇ, ਜੀਣ ਦਾ ਬਹਾਨਾ ਮੇਰੇ ਕੋਲ ਨਹੀਂ ਰਿਹਾ ਵੇ, ਇੰਜ ਲੱਗਦਾ ਏ ਜਿਵੇਂ ਸੁੱਖ ਰੁੱਸ ਗਿਆ ਵੇ, ਇੰਜ ਲੱਗਦਾ ਏ ਜਿਵੇਂ ਸੁੱਖ ਰੁੱਸ ਗਿਆ ਏ, ਕੰਡੇ ਆ ਕੇ ਬੇੜੇ ਰੁੜ ਗਏ, ਦੇ ਕੇ ਜੁਦਾਈਆਂ ਟੁਰ ਗਏ, ਟੁਰ ਗਏ, ਦੇ ਕੇ ਜੁਦਾਈਆਂ ਟੁਰ ਗਏ। ਸ਼ੁਕਰੀਆ। ਨਾਜ਼ਰੀਨ ਬਹੁਤ ਮਜ਼ਾ ਆਇਆ, ਬਹੁਤ ਅੱਛਾ ਲੱਗਾ। ਕਿਆ ਬਾਤ ਭਾਜੀ। ਤੇ ਉਸਤਾਦ ਜੀ ਤੁਸੀਂ ਵੀ ਕੁਝ ਸੁਣਾਓ ਸਾਨੂੰ, ਮਿਹਰਬਾਨੀ ਕੋ। ਜ਼ਰੂਰ ਸੁਣਾਵਾਂਗੇ ਜੀ। ਚੰਦੇ
ਦੀਏ ਬੰਦ ਕਲੀਏ ਤੈਨੂੰ ਕਿਹੜੇ ਵੇਲੇ ਰੱਬ ਨੇ ਬਣਾਇਆ ਤੇ ਸੋਚਾਂ ਵਿੱਚ ਆ ਪੈ ਗਿਆ ਦੂਜਾ ਚੰਨ ਕਿਧਰੋਂ ਚੜਿਆ ਇਹ ਚੰਬੇ ਦੀਏ ਬੰਦ ਕਲੀਏ ਤੈਨੂੰ ਕਿਹੜੇ ਵੇਲੇ ਰੱਬ ਨੇ ਬਣਾਇਆ ਤੇ ਸੋਚਾਂ ਵਿੱਚ ਆ ਪੈ ਗਿਆ ਦੂਜਾ ਚੰਨ ਕਿਧਰੋਂ ਚੜਿਆ ਇਹ ਚੰਬੇ ਦੀਏ ਬੰਦ ਕਲੀਏ ਅੱਖੀਆਂ ਨੇ ਯਾਰ ਫੁੱਲ ਕੰਬਲ ਦੇ ਅੱਖੀਆਂ ਨੇ ਯਾਰ ਫੁੱਲ ਕੰਬਲ ਦੇ ਬੋਲੀਆਂ ਨੇ ਜਿਵੇਂ ਦੋ ਸ਼ੇਰ ਗਜ਼ਲ ਦੇ ਸ਼ੇਰ ਗਜ਼ਲ ਦੇ ਹਾਸਾ ਵਿੱਚੋਂ ਇੰਜ ਡੁੱਲਿਆ ਜਿਵੇਂ ਜਾਮ ਕਿਸੇ ਨੇ ਛਲਕਾਇਆ ਤੇ ਸੋਚਾਂ ਵਿੱਚ ਆ ਪੈ ਗਿਆ ਦੂਜਾ ਚੰਨ ਕਿਧਰੋਂ ਚੜਿਆ ਇਹ ਚੰਬੇ ਦੀਏ ਬੰਦ ਕਲੀਏ ਉਸਤਾਦ ਜੀ ਬਹੁਤ ਅੱਛੇ ਜੈਨੂਇਨ ਮੈਨੂੰ ਨਾ ਵਾਕਈ ਭਾਵੇਂ ਇਜਾਜ਼ ਕੈਸਰ ਸਾਹਿਬ ਉਸਤਾਦ ਇਜਾਜ਼ ਕੈਸਰ ਸਾਹਿਬ ਉਹਨਾਂ ਦੀ ਯਾਦ ਆ ਗਈ। ਉਹਨਾਂ ਦਾ ਸਾਡੇ ਨਾਲ ਬਹੁਤ ਪਿਆਰ ਸੀਗਾ। ਕਸਮ ਮੈਂ ਤੁਹਾਨੂੰ ਸੁਣ ਕੇ ਨਾ ਮੇਰੇ ਜ਼ਿਹਨ 'ਚ ਉਹ ਸਾਰਾ ਉਹਨਾਂ ਦਾ ਸੀਨ ਚੱਲਣ ਲੱਗ ਗਿਆ ਜਿੱਦਾਂ ਸਾਡੇ ਨਾਲ ਪਿਆਰ ਕਰਦੇ ਸੀ ਨਾ, ਜਿੱਦਾਂ ਸਾਨੂੰ ਬਹਿ ਕੇ ਉਹਨਾਂ ਨੂੰ ਗਜ਼ਲਾਂ ਸੁਣਾਉਣੀਆਂ। ਉਸਤਾਦ ਜੀ ਕਿਆ ਬਾਤ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਲਓ ਨਾਜ਼ਰੀਨ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਸਮ ਭਾਈ ਦੇ ਕੋਲ ਆਓ, ਕਟਿੰਗ ਸ਼ਟਿੰਗ ਕਰਵਾਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਅਗਰ ਕੋਈ ਗੱਲ ਬੁਰੀ ਲੱਗੀ ਹੈ ਤੇ ਮਾਜ਼ਰਤ, ਚੈਨਲ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਤੇ ਮਿਲਦੇ ਆਪਾਂ ਅਗਲੇ ਸ਼ੋਅ 'ਚ। ਅਗਲੇ ਸ਼ੋਅ ਤੱਕ, ਅਗਲੇ ਪ੍ਰੋਗਰਾਮ ਤੱਕ ਮੈਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।